ਸਾਡਾ ਜਿਹੜਾ ਮਕਸਦ ਹੈ ਉਹ ਗੁਰਿਆਈ ਸੋਚ ਅਧੀਨ ਇੱਕ ਸਰਬੱਤ ਦੇ ਭਲੇ ਦੇ ਵਾਸਤੇ ਇੱਕ ਦੇਸ਼ ਹੋਣ ਜ਼ਰੂਰੀ ਹੈ। ਸਿੱਖਾਂ ਦਾ ਉਰੇ ਕਤਲੇਆਮ ਵੀ ਹੋਇਆ ਹੈਗਾ, ਸਾਨੂੰ ਕਲੋਨੀ ਬਣਾ ਕੇ ਸਾਡੇ ਪਾਣੀ ਵੀ ਖੋਏ ਜਾ ਰਹੇ ਹਨ। ਸਾਡਾ ਆਵਾਜਾਈ ਦੇ ਉੱਤੇ ਰੋਕ ਹੈ, ਬਾਹਰਲੇ ਦੇਸ਼ਾਂ 'ਚ ਸਿੱਖਾਂ ਨੂੰ ਮਾਰਨ ਦਾ ਯਤਨ ਕੀਤਾ ਜਾ ਰਿਹਾ ਇਹ ਸਰਕਾਰ ਵੱਲੋਂ। ਤੇ ਅਸੀਂ ਚਾਹੁੰਦੇ ਹਾਂ ਕਿ ਸਾਡਾ ਇੱਕ ਘਰ ਹੋਵੇ ਜਿਹਦੇ ਵਿੱਚ ਸਰਕਾਰ ਸਾਡੀ ਸੁਰੱਖਿਆ ਤੇ ਸਾਡੇ ਹੱਕਾਂ ਤੇ ਪਹਿਰਾ ਦੇ ਸਕੇ। 86 ਤੋਂ ਲੈ ਕਰਕੇ ਅੱਜ 40 ਸਾਲ ਦਾ ਸਫ਼ਰ ਜਿਹੜਾ ਹੈ ਅਸੀਂ ਤੈਅ ਕੀਤਾ ਹੈ ਔਰ ਇਸ 40 ਸਾਲ ਦੇ ਸਫ਼ਰ ਦੇ ਵਿੱਚ ਜਿਹੜਾ ਕਿ ਐਲਾਨਾਮਾ 1986 ਦੇ ਵਿੱਚ ਕੀਤਾ ਗਿਆ ਸੀਗਾ, ਅਸੀਂ ਆਪਣੇ ਸਫ਼ਰ ਨੂੰ ਅੱਗੇ ਤੋਰਿਆ ਹੈ, ਮੰਜ਼ਿਲ ਨੂੰ ਅੱਗੇ ਤੋਰਿਆ ਬੜੀ ਬਾਖੂਬੀ ਦੇ ਨਾਲ। ਖਾਲਿਸਤਾਨ ਦਾ ਮੁੱਦਾ ਜਿਹੜਾ ਹੈ ਇੰਟਰਨੈਸ਼ਨਲਾਈਜ਼ ਹੋ ਚੁੱਕਿਆ ਹੈ, ਕੌਮਾਂਤਰੀ ਪੱਧਰ 'ਤੇ ਹੈ। ਜੇ ਤੁਸੀਂ ਸੁਪਰ ਪਾਵਰਸ ਦੀ ਗੱਲ ਕਰੋ ਜਾਂ ਇੰਗਲੈਂਡ ਦੀ ਪਾਰਲੀਮੈਂਟ ਦੇ ਵਿੱਚ, ਵਾਈਟ ਹਾਊਸ ਦੇ ਵਿੱਚ, ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ, ਫਰਾਂਸ ਦੇ ਵਿੱਚ, ਹਰ ਵੱਡੀ ਤਾਕਤ ਨੂੰ ਇਹ ਪਤਾ ਲੱਗ ਚੁੱਕਿਆ ਹੈ ਕਿ ਸਿੱਖ ਇੱਕ ਵੱਖਰੀ ਕੌਮ ਹੈ ਔਰ ਉਹ ਆਪਣੇ ਆਜ਼ਾਦ ਖਿੱਤੇ ਦੇ ਵਾਸਤੇ ਲੜਾਈ ਲੜ ਰਹੇ ਨੇ। ਇਹਨਾਂ ਜਥੇਬੰਦੀਆਂ ਦੇ ਉੱਤੇ ਬਹੁਤ ਸਾਰੀਆਂ ਵਾਰਦਾਤਾਂ ਕੀਤੀਆਂ ਗਈਆਂ, ਜਿਹਦੇ ਵਿੱਚ ਐਕਸਟਰਾ ਜੁਡੀਸ਼ਲ ਕਿਲਿੰਗ, ਜਿਹੜਾ ਖਾਲੜਾ ਸਾਹਿਬ ਦੇ ਉਰੇ 35,000 ਸਿੱਖਾਂ ਦਾ ਕਤਲ, ਕੌਂਕੇ ਸਾਹਿਬ ਦਾ, ਬਾਰ ਹਰਦੀਪ ਸਿੰਘ ਨਿੱਜਰ, ਜਿਹੜੇ ਆਪਣੇ ਸਿਕਸ ਫॉर ਜਸਟਿਸ ਵਾਲੇ ਹੈਗੇ ਆ ਗੁਰਪਤਵੰਤ ਸਿੰਘ ਪੰਨੂ, ਇਹਨਾਂ ਸਾਰਿਆਂ ਨੂੰ ਮਾਰਨ ਦਾ ਯਤਨ ਕੀਤਾ ਜਾ ਰਿਹਾ। ਪਰ ਇਸ ਦੇ ਬਾਵਜੂਦ ਗੁਰੂ ਕੇ ਸਿੱਖ ਹਜੇ ਵੀ ਇਹ ਸੋਚ ਨਾਲ ਜੁੜੇ ਹੋਏ ਆ। ਸੋ ਅਸੀਂ ਆਪਣੀ ਜੰਗ ਨੂੰ ਪੀਸਫੁਲੀ ਇੰਟਰਨੈਸ਼ਨਲ ਕਮਿਊਨਿਟੀ ਨੂੰ ਨਾਲ ਲੈ ਕਰਕੇ, ਇੰਟਰਨੈਸ਼ਨਲ ਲਾਅਜ਼ ਨੂੰ ਨਾਲ ਲੈ ਕਰਕੇ ਅਸੀਂ ਇਹ ਲੜਾਈ ਨੂੰ ਜਾਰੀ ਕਰਾਂਗੇ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84 TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਸਿੱਖਾਂ ਦੀਆਂ ਸਰਗਰਮ ਜਥੇਬੰਦੀਆਂ ਦੇ ਵੱਲੋਂ ਅੱਜ ਜਿਹੜਾ 29 ਅਪ੍ਰੈਲ ਨੂੰ ਪ੍ਰਦਰਸ਼ਨ ਕੀਤਾ ਜਾ ਰਿਹਾ, ਤਾਂ ਖਾਸ ਤੌਰ ਤੇ ਖਾਲਿਸਤਾਨ ਐਲਾਨਨਾਮਾ ਹੈ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਤੋਂ ਅਰਦਾਸ ਹੋਈ ਹੈ ਔਰ ਇਹ ਜਿਹੜਾ ਮਾਰਚ ਇਹਨਾਂ ਜਥੇਬੰਦੀਆਂ ਦੇ ਵੱਲੋਂ ਕੀਤਾ ਜਾ ਰਿਹਾ ਸ੍ਰੀ ਅਕਾਲ ਤਖਤ ਸਾਹਿਬ ਤੱਕ, ਉਸ ਤੋਂ ਬਾਅਦ ਅਰਦਾਸ ਹੋਵੇਗੀ। ਤਾਂ ਇਸੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਹੜੇ ਕਾਰਜਕਾਰੀ ਪ੍ਰਧਾਨ ਨੇ ਮਾਨ ਸਿੰਘ ਮਾਨ ਗੱਲਬਾਤ ਕਰਦੇ। ਮਾਨ ਸਾਹਿਬ, ਸਭ ਤੋਂ ਪਹਿਲਾਂ ਦੱਸੋ ਕਿ ਜਿਹੜਾ ਅੱਜ ਦਾ ਦਿਨ ਹੈ ਜਾਂ ਪ੍ਰਦਰਸ਼ਨ ਕੀਤਾ ਜਾ ਰਿਹਾ, ਮਾਰਚ ਹੋ ਰਿਹਾ ਜੀ, ਮੰਤਵ ਕੀ ਹੈ ਜੀ ਇਹਦਾ? ਜਿਹੜਾ 1986 ਦੇ ਵਿੱਚ ਸਾਡਾ ਖਾਲਿਸਤਾਨ ਦਾ ਐਲਾਨ ਹੋਇਆ ਸੀਗਾ ਸਰਬੱਤ ਖਾਲਸੇ 'ਚ, ਉਹਦੇ ਪੂਰਨਤਾ ਤੇ ਅਸੀਂ ਅਰਦਾਸ ਕਰਨ ਚੱਲੇ ਹੈਗੇ ਆ ਅਕਾਲ ਤਖਤ ਸਾਹਿਬ। ਸਾਡਾ ਜਿਹੜਾ ਮਕਸਦ ਹੈ ਉਹ ਗੁਰਿਆਈ ਸੋਚ ਅਧੀਨ ਇੱਕ ਸਰਬੱਤ ਦੇ ਭਲੇ ਦੇ ਵਾਸਤੇ ਇੱਕ ਦੇਸ਼ ਹੋਣ ਜ਼ਰੂਰੀ ਹੈ। ਉਹ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਸਿੱਖਾਂ ਦਾ ਉਰੇ ਕਤਲੇਆਮ ਵੀ ਹੋਇਆ ਹੈਗਾ, ਸਾਨੂੰ ਕਲੋਨੀ ਬਣਾ ਕੇ ਸਾਡੇ ਪਾਣੀ ਵੀ ਖੋਏ ਜਾ ਰਹੇ ਹਨ। ਸਾਡਾ ਆਵਾਜਾਈ ਦੇ ਉੱਤੇ ਰੋਕ ਹੈ, ਬਾਹਰਲੇ ਦੇਸ਼ਾਂ 'ਚ ਸਿੱਖਾਂ ਨੂੰ ਮਾਰਨ ਦਾ ਯਤਨ ਕੀਤਾ ਜਾ ਰਿਹਾ ਇਹ ਸਰਕਾਰ ਵੱਲੋਂ। ਤੇ ਅਸੀਂ ਚਾਹੁੰਦੇ ਹਾਂ ਕਿ ਸਾਡਾ ਇੱਕ ਘਰ ਹੋਵੇ ਜਿਹਦੇ ਵਿੱਚ ਸਰਕਾਰ ਸਾਡੀ ਸੁਰੱਖਿਆ ਤੇ ਸਾਡੇ ਹੱਕਾਂ ਤੇ ਪਹਿਰਾ ਦੇ ਸਕੇ। ਜਿਵੇਂ ਦੱਸਿਆ ਕਿ ਅਰਦਾਸ ਤੋਂ ਬਾਅਦ ਸਕੱਤਰੇਤ ਸ੍ਰੀ ਅਕਾਲ ਤਖਤ ਸਾਹਿਬ ਉੱਥੇ ਪ੍ਰੈਸ ਦੇ ਸਾਹਮਣੇ ਹੋਇਆ ਜਾਣਾ, ਤਾਂ ਕੀ ਲੱਗਦਾ ਕਿ ਪਹਿਲੇ ਏਜੰਡੇ ਦੇ ਨਾਲੋਂ ਜਿਹੜਾ ਹੁਣ ਤੁਸੀਂ ਨਵਾਂ ਕੋਈ ਏਜੰਡਾ ਉਹਦੇ ਵਿੱਚ ਇਜ਼ਾਫਾ ਵੀ ਕਰ ਰਹੇ ਹੋ ਜੀ? ਜੋ ਬੀਤਿਆ ਹੈਗਾ ਉਹਨੂੰ ਚੇਤੇ ਕਰਦੇ, ਅੱਗੇ ਆਪਣਾ ਦ੍ਰਿੜਤਾ ਨਾਲ ਇਸ ਖਾਲਿਸਤਾਨ ਦੀ ਮੰਗ ਨੂੰ ਲੈ ਕੇ ਜਾਣ ਵਾਸਤੇ ਅਸੀਂ ਉੱਥੇ ਬੇਨਤੀ ਕਰਾਂਗੇ। ਅੱਜ ਦੇ ਪ੍ਰਦਰਸ਼ਨ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਨੇ, ਦਲ ਖਾਲਸਾ ਹੈ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੈ, ਤਾਂ ਗਿਣਤੀ ਕਿਵੇਂ ਦੇਖਦੇ ਹੋ ਜਾਂ ਜਿਹੜੇ ਤੁਹਾਡੇ ਨਾਲ ਜੁੜੇ ਹੋਏ ਲੋਕ ਆ ਉਹਨਾਂ ਦਾ ਰੁਝਾਨ ਕੀ ਜਾਪਦਾ ਹੈ ਜੀ?
ਦੇਖੋ ਜਿਹੜਾ ਖਾਲਸੇ ਦੀ ਮੰਗ ਕਰਨ ਵਾਲੇ ਆ ਉਹ ਦ੍ਰਿੜ ਬੰਦੇ ਹੈਗੇ ਆ ਤੇ ਉਰੇ ਪਹੁੰਚੇ ਆ। ਇਹਨਾਂ ਜਥੇਬੰਦੀਆਂ ਦੇ ਉੱਤੇ ਬਹੁਤ ਸਾਰੀਆਂ ਵਾਰਦਾਤਾਂ ਕੀਤੀਆਂ ਗਈਆਂ, ਜਿਹਦੇ ਵਿੱਚ ਐਕਸਟਰਾ ਜੁਡੀਸ਼ੀਅਲ ਕਿਲਿੰਗ, ਜਿਹੜਾ ਖਾਲੜਾ ਸਾਹਿਬ ਦੇ ਉਰੇ 35,000 ਸਿੱਖਾਂ ਦਾ ਕਤਲ, ਕੌਂਕੇ ਸਾਹਿਬ ਦਾ, ਬਾਰ ਹਰਦੀਪ ਸਿੰਘ ਨਿੱਜਰ, ਜਿਹੜੇ ਆਪਣੇ ਸਿਕਸ ਫॉर ਜਸਟਿਸ ਵਾਲੇ ਹੈਗੇ ਆ ਗੁਰਪਤਵੰਤ ਸਿੰਘ ਪੰਨੂ, ਇਹਨਾਂ ਸਾਰਿਆਂ ਨੂੰ ਮਾਰਨ ਦਾ ਯਤਨ ਕੀਤਾ ਜਾ ਰਿਹਾ ਹੈ। ਪਰ ਇਸ ਦੇ ਬਾਵਜੂਦ ਗੁਰੂ ਕੇ ਸਿੱਖ ਹਜੇ ਵੀ ਇਹ ਸੋਚ ਨਾਲ ਜੁੜੇ ਹੋਏ ਆ ਤੇ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਵੱਡੀ ਤਾਦਾਦ 'ਚ ਇਹ ਅੱਜ ਇਹ ਮੰਗ ਦੇ ਮਗਰ ਖੜ ਕੇ ਤੁਰ ਰਹੇ ਆ। ਅਵਾਰਾ ਕਮੇਟੀ ਤੋਂ ਪ੍ਰੋਫੈਸਰ ਬਰਜਿੰਦਰ ਸਿੰਘ ਮੇਰੇ ਨਾਲ ਗੱਲਬਾਤ ਕਰਦੇ ਹੋ। ਵਾਹਿਗੁਰੂ ਖਾਲਸਾ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪ੍ਰੋਫੈਸਰ ਸਾਹਿਬ ਕਿਵੇਂ ਦੇਖਦੇ ਹੋ ਜੀ ਜਿਹੜਾ ਅੱਜ ਪ੍ਰਦਰਸ਼ਨ ਕੀਤਾ ਜਾ ਰਿਹਾ ਜੀ? ਇਹ ਦੇਖੋ ਜੀ, 26 ਅਪ੍ਰੈਲ 1986 ਤੋਂ ਲੈ ਕਰਕੇ ਅੱਜ 40 ਸਾਲ ਦਾ ਸਫ਼ਰ ਜਿਹੜਾ ਹੈ ਅਸੀਂ ਤੈਅ ਕੀਤਾ ਹੈ। ਔਰ ਇਸ 40 ਸਾਲ ਦੇ ਸਫ਼ਰ ਦੇ ਵਿੱਚ ਜਿਹੜਾ ਕਿ ਐਲਾਨਾਮਾ 1986 ਦੇ ਵਿੱਚ ਕੀਤਾ ਗਿਆ ਸੀਗਾ, ਅਸੀਂ ਆਪਣੇ ਸਫ਼ਰ ਨੂੰ ਅੱਗੇ ਤੋਰਿਆ ਹੈ, ਮੰਜ਼ਿਲ ਨੂੰ ਅੱਗੇ ਤੋਰਿਆ ਬੜੀ ਬਾਖੂਬੀ ਦੇ ਨਾਲ। ਉਹ ਮੈਂ ਇਸ ਤਰੀਕੇ ਨਾਲ ਗੱਲ ਕਰ ਰਿਹਾ ਹਾਂ ਕਿ ਅੱਜ ਖਾਲਿਸਤਾਨ ਦਾ ਮੁੱਦਾ ਜਿਹੜਾ ਹੈ ਇੰਟਰਨੈਸ਼ਨਲਾਈਜ਼ ਹੋ ਚੁੱਕਿਆ ਹੈ, ਕੌਮਾਂਤਰੀ ਪੱਧਰ ਤੇ ਹੈ। ਜੇ ਤੁਸੀਂ ਸੁਪਰ ਪਾਵਰਸ ਦੀ ਗੱਲ ਕਰੋ ਜਾਂ ਇੰਗਲੈਂਡ ਦੀ ਪਾਰਲੀਮੈਂਟ ਦੇ ਵਿੱਚ, ਵਾਈਟ ਹਾਊਸ ਦੇ ਵਿੱਚ, ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ, ਫਰਾਂਸ ਦੇ ਵਿੱਚ, ਹਰ ਵੱਡੀ ਤਾਕਤ ਦੇ ਨੂੰ ਇਹ ਪਤਾ ਲੱਗ ਚੁੱਕਿਆ ਹੈ ਕਿ ਸਿੱਖ ਇੱਕ ਵੱਖਰੀ ਕੌਮ ਹੈ ਔਰ ਉਹ ਆਪਣੇ ਆਜ਼ਾਦ ਖਿੱਤੇ ਦੇ ਵਾਸਤੇ ਲੜਾਈ ਲੜ ਰਹੇ ਨੇ। ਭਾਈ ਨਿੱਜਰ ਦਾ ਜਿਸ ਵੇਲੇ ਕਤਲ ਹੋਇਆ ਸੀਗਾ, ਇੰਡੀਅਨ ਸਟੇਟ ਨੇ ਕੀਤਾ ਸੀਗਾ, ਉਹਦੇ ਬਾਅਦ ਪੂਰੇ ਵਰਲਡ ਦੇ ਵਿੱਚ 195 ਮੁਲਕ ਨੇ, 195 ਮੁਲਕ ਹੈਗੇ ਨੇ, ਉਹਨਾਂ 195 ਮੁਲਕਾਂ ਨੂੰ ਪਤਾ ਲੱਗ ਗਿਆ ਕਿ ਸਿੱਖ ਦੀ ਇੱਕ ਮੰਗ ਹੈ ਖਾਲਿਸਤਾਨ ਦੀ ਔਰ ਉਹ ਆਜ਼ਾਦੀ ਦੀ ਲੜਾਈ ਲੜ ਰਹੇ ਨੇ। ਸੋ 40 ਸਾਲ ਦਾ ਸਫ਼ਰ ਅਸੀਂ ਬੜੀ ਸਫਲਤਾਪੂਰਵਕ ਅੱਗੇ ਲੈ ਕੇ ਗਏ ਹਾਂ ਔਰ ਉਹ ਸਫ਼ਰ ਜਿਹੜਾ ਹੈ ਅੱਜ ਅਸੀਂ ਜਿਹੜੀ ਅਰਦਾਸ ਕਰਨੀ ਹੈ ਮੀਰੀ ਪੀਰ ਦੇ ਮਾਲਕ ਦੇ ਚਰਨਾਂ ਦੇ ਵਿੱਚ, ਮੈਂ ਸਮਝਦਾ ਹਾਂ ਕਿ ਜਿਸ ਤਰੀਕੇ ਨਾਲ ਰਿਪਬਲਿਕ ਆਫ ਯੂਗੋਸਲਾਵੀਆ ਜੋ ਕਿ 1991 ਦੇ ਵਿੱਚ ਖੇਰੂ ਹੋ ਗਿਆ ਸੀਗਾ, ਖੰਡਿਤ ਹੋ ਗਿਆ ਸੀਗਾ, 7 ਮੁਲਕ ਬਣ ਗਏ ਸੀ ਉਹਦੇ ਵਿੱਚੋਂ, ਔਰ ਉਹ ਰਿਪਬਲਿਕ ਆਫ ਯੂਗੋਸਲਾਵੀਆ ਜਿਹੜਾ ਹੈ ਉਹ ਰੈਫਰੈਂਡਮ ਦੇ ਥਰੂ ਰਾਈਟ ਆਫ ਜਿਹੜਾ ਸੀਗਾ ਡਿਟਰਮੀਨੇਸ਼ਨ ਉਹਦੇ ਰਾਹੀਂ ਅਲੱਗ ਹੋ ਗਿਆ। ਇਸੇ ਤਰੀਕੇ ਨਾਲ ਇਹ ਭਾਰਤ ਦਾ ਰਿਪਬਲਿਕ ਆਫ ਇੰਡੀਆ ਜਿਹੜਾ ਹੈ ਉਹ ਵੀ ਉਹਦੇ ਦੇ ਖਤਰੇ ਦੇ ਬੱਦਲ ਜਿਹੜੇ ਨੇ ਉਹ ਮੰਡਰਾ ਰਹੇ ਨੇ। ਔਰ ਇਸ ਕਰਕੇ ਜ਼ਰੂਰੀ ਬਣਦਾ ਹੈ ਕਿ ਅਸੀਂ ਆਪਣੇ ਸੰਘਰਸ਼ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਪੀਸਫੁਲ ਤਰੀਕੇ ਨਾਲ, ਸ਼ਾਂਤਮਈ ਤਰੀਕੇ ਨਾਲ, ਡੈਮੋਕ੍ਰੈਟਿਕ ਤਰੀਕੇ ਦੇ ਨਾਲ ਇੰਟਰਨੈਸ਼ਨਲ ਲਾਜ਼ ਨੂੰ ਧਿਆਨ 'ਚ ਰੱਖਦੇ ਹੋਏ ਜਿਹੜਾ ICCPR ਦਾ ਮਤਲਬ ਹੈ ਕਿ ਇੰਟਰਨੈਸ਼ਨਲ ਕੋਵੈਨੈਂਟ ਆਫ ਸਿਵਲ ਐਂਡ ਪੋਲੀਟੀਕਲ ਰਾਈਟਸ, ਇਹ ਸਾਨੂੰ ਰਾਈਟ ਟੂ ਡਿਟਰਮੀਨੇਸ਼ਨ ਆਰਟੀਕਲ 1 ਦੇ ਮੁਤਾਬਕ ਸਾਨੂੰ ਪ੍ਰੋਵਾਈਡ ਕਰਦਾ ਹੈ। ਸੋ ਅਸੀਂ ਆਪਣੀ ਜੰਗ ਨੂੰ ਪੀਸਫੁਲੀ ਇੰਟਰਨੈਸ਼ਨਲ ਕਮਿਊਨਿਟੀ ਨੂੰ ਨਾਲ ਲੈ ਕਰਕੇ, ਇੰਟਰਨੈਸ਼ਨਲ ਲਾਜ਼ ਨੂੰ ਨਾਲ ਲੈ ਕਰਕੇ ਅਸੀਂ ਇਹ ਲੜਾਈ ਨੂੰ ਜਾਰੀ ਕਰਾਂਗੇ। ਬਿਲਕੁਲ ਪ੍ਰਦਰਸ਼ਨ ਦੇਖ ਸਕਦੇ ਹੋ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਵੱਲੋਂ ਕੀਤਾ ਜਾ ਰਿਹਾ ਤੇ ਅੱਜ ਦੀਆਂ ਤਸਵੀਰਾਂ ਤੁਹਾਡੇ ਨਾਲ ਮਾਧਿਅਮ ਦੇ ਰਾਹੀਂ ਸਾਂਝੀਆਂ ਕਰ ਰਹੇ ਹਾਂ। ਦੇਖ ਸਕਦੇ ਹੋ ਵੱਡੀ ਤਾਦਾਦ ਦੇ ਵਿੱਚ ਸਿੱਖ ਸੰਗਤਾਂ, ਵੱਖ-ਵੱਖ ਜਥੇਬੰਦੀਆਂ ਦੇ ਜਿਹੜੇ ਕਾਰਕੁਨ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦਾ ਯਤਨ ਕਰਾਂਗੇ। ਤਾਂ ਇਹ ਅੱਜ ਦੀਆਂ ਤਸਵੀਰਾਂ ਨੇ ਇੱਧਰ ਦੇਖ ਸਕਦੇ ਹੋ ਔਰ ਜਿਹੜਾ ਪ੍ਰਦਰਸ਼ਨ ਹੈ ਉਹ ਜਥੇਬੰਦੀਆਂ ਦੇ ਵੱਲੋਂ ਕੀਤਾ ਜਾ ਰਿਹਾ ਹੈ। ਤਾਂ ਇਹ ਸ੍ਰੀ ਅੰਮ੍ਰਿਤਸਰ ਸਾਹਿਬ ਦੀਆਂ ਅੱਜ ਦੀਆਂ ਐਲਾਨਨਾਮੇ ਦੀਆਂ ਤਸਵੀਰਾਂ ਨੇ ਔਰ ਅੱਗੇ ਵੀ ਕੋਸ਼ਿਸ਼ ਕਰਾਂਗੇ ਕਿ ਵੱਖ-ਵੱਖ ਜਿਹੜੇ ਹੋਰ ਸਮਾਜਿਕ ਕਾਰਕੁਨ ਨੇ ਜਾਂ ਜਿਹੜੇ ਦਲ ਖਾਲਸਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨਾਲ ਜੁੜੇ ਹੋਏ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰ ਸਕੀਏ ਔਰ ਇਸ ਮਸਲੇ ਦੇ ਬਾਬਤ ਕੀ ਰੂਪ ਰੇਖਾ ਹੈ ਜਾਂ ਜਿਹੜਾ ਮਾਰਚ ਕੀਤਾ ਜਾ ਰਿਹਾ ਹੈ ਵੀ ਗੱਲਬਾਤ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋਈਏ।